ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ RCN ਕੇਬਲ ਨੈਟਵਰਕਸ ਦੁਆਰਾ ਤੇ ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਦੇ ਰਾਹੀਂ ਜਾਂ ਵਰਲਡ ਵਾਈਡ ਗਲੋਬਲ CPN ਦੀ ਐਪ, roku TV, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ ਹਾਂ। ਵਿਊਅਰਸ, ਬੀਤੀ ਕੱਲ੍ਹ ਮੀਡੀਆ ਵਿੱਚ ਖਬਰਾਂ ਆਈਆਂ ਸਨ ਕਿ ਸਰਬੱਤ ਖਾਲਸਾ ਵੱਲੋਂ ਅਕਾਲ ਤਖਤ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਮਰਾਲਾ ਦੇ 7 ਕੇਸ ਖਤਮ ਹੋ ਗਏ ਹਨ। ਅੱਜ ਦੇ ਸ਼ੋਅ ਵਿੱਚ ਅਸੀਂ ਭਾਈ ਹਵਾਰਾ ਦੇ ਉਹਨਾਂ ਕੇਸਾਂ ਬਾਰੇ ਅਤੇ ਅਦਾਲਤੀ ਕਾਰਵਾਈ ਬਾਰੇ ਚਰਚਾ ਕਰਾਂਗੇ। ਦੂਜੇ ਪਾਸੇ SYL ਨੂੰ ਲੈ ਕੇ ਅੱਜ ਪੰਜਾਬ ਹਰਿਆਣਾ ਬਾਰਡਰ ਤੇ ਚੰਗਾ ਹੰਗਾਮਾ ਹੋਇਆ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੂੰ 27 ਤਰੀਕ ਤੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ। SYL ਦੇ ਮੁੱਦੇ ਤੇ ਇਸ ਨਵੇਂ ਘਟਨਾਕ੍ਰਮ ਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਵੀ ਵਿਚਾਰਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਇਸ ਸਾਰੀ ਗੱਲਬਾਤ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਮੰਝਪੁਰ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਜਥੇਦਾਰ ਹਵਾਰਾ ਦੇ ਕੇਸ ਦੇ ਸਬੰਧ ਦੇ ਵਿੱਚ ਗੱਲਬਾਤ ਜਾਣਨੀ ਚਾਹੂੰਗਾ ਕਿ ਇਹ ਐਗਜ਼ੈਕਟਲੀ ਸਾਰਾ ਮਾਮਲਾ ਕੀ ਹੈ। ਪਹਿਲਾਂ ਕਿਵੇਂ ਇਹ ਥਾਣੇ ਦੇ ਵਿੱਚ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਸੀ ਤੇ ਫਿਰ ਕਿਉਂ ਹੁਣ ਜਿਹੜਾ ਅਦਾਲਤ ਵੱਲੋਂ ਇਹ ਵਾਪਸ ਲੈਣ ਦੀ ਜਿਹੜੀ ਗੱਲ ਹੈਗੀ ਹੈ, ਇਹ ਐਗਜ਼ੈਕਟਲੀ ਸਾਰਾ ਮਾਮਲਾ ਕੀ ਹੈ? ਇਹ ਦੇਖੋ, ਸਭ ਤੋਂ ਪਹਿਲਾਂ ਮੈਂ ਬਰੀਫ ਕਰ ਦੇਵਾਂ ਵੀ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਤੇ ਕੁੱਲ ਐਜ਼ ਪਰ ਜੇਲ੍ਹ ਰਿਕਾਰਡ, ਜਿੰਨੀ ਵੀ ਗੱਲ ਮੈਂ ਕਰਾਂਗਾ ਉਹ ਐਜ਼ ਪਰ ਜੇਲ੍ਹ ਰਿਕਾਰਡ ਜੋ ਸਾਨੂੰ ਡਾਕੂਮੈਂਟ ਮਿਲੇ ਆ ਜਾਂ ਉਹਨਾਂ ਨੇ ਕੇਸ ਦਿੱਤੇ ਆ ਉਹਦੇ ਮੁਤਾਬਕ ਹੀ ਕਰਾਂਗਾ ਜੀ। ਇਹ 36 ਕੇਸ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਣ ਤੱਕ ਜਿਹੜੇ ਐਜ਼ ਪਰ ਜੇਲ੍ਹ ਰਿਕਾਰਡ ਹੈਗੇ, ਉਸ ਤੋਂ ਇਲਾਵਾ ਵੀ ਹੈਗੇ ਆ ਜਿਨ੍ਹਾਂ ਦੀਆਂ ਅਖਬਾਰਾਂ ਦੇ ਵਿੱਚ ਚਰਚਾ ਰਹੀਆਂ ਵੀ ਭਾਈ ਜਗਤਾਰ ਸਿੰਘ ਹਵਾਰਾ ਉਹਦੇ ਵਿੱਚ ਇਨਵੋਲਵ ਆ ਸਾਨੇ ਕੇਸ ਦੇ ਵਿੱਚ, ਪਰ ਅਜੇ ਤੱਕ ਉਹਨਾਂ ਦੇ ਜੇਲ੍ਹ ਰਿਕਾਰਡ ਮੁਤਾਬਕ 36 ਕੇਸ ਉਹਨਾਂ ਦੇ ਉੱਤੇ ਜਿਹੜੇ ਚੱਲ ਰਹੇ ਜਾਂ ਪੈਂਡਿੰਗ ਜਾਂ ਖਤਮ ਹੋ ਗਏ ਜੀ। ਪਿਛਲੇ ਲਗਭਗ ਮਹੀਨਾ ਪਹਿਲਾਂ, ਕਿਉਂਕਿ ਇੱਥੇ ਲੁਧਿਆਣੇ ਦੇ ਵਿੱਚ ਟੋਟਲ 5 ਕੇਸ ਭਾਈ ਜਗਤਾਰ ਸਿੰਘ ਹਵਾਰਾ ਦੇ ਆਰਮਡ ਐਕਸਪਲੋਸਿਵ 307 ਬਲਾਸਟ ਦੇ ਜਿਹੜੇ ਉਹ ਕੇਸ ਪੈਂਡਿੰਗ ਸੀਗੇ, ਜਿਨ੍ਹਾਂ ਚੋਂ 2 ਬਰੀ ਹੋ ਚੁੱਕੇ ਆ, 3 ਅਜੇ ਤੱਕ ਪੈਂਡਿੰਗ ਆ। 3 ਦੇ ਵਿੱਚੋਂ 1 ਦੀ ਬੇਲ ਹੋ ਗਈ ਹੈ, 2 ਦੀ ਬੇਲ ਜਿਹੜੀ ਹੈ ਸੁਣਵਾਈ ਅਧੀਨ ਹੈਗੀ, ਅਗਲੇ ਹਫ਼ਤੇ ਉਹਦਾ ਹੁਕਮ ਹੋਣ ਦੇ ਜਿਹੜੇ ਉਮੀਦ ਹੈਗੀ ਹੈ ਜੀ। ਉਹਨਾਂ ਦੇ ਨਾਲ ਮੇਰੀ ਵੀਡੀਓ ਕਾਨਫਰੰਸਿੰਗ ਦੇ ਥਰੂ ਜਿਹੜੀ ਹੈ ਕੇਸਾਂ ਦੀ ਜਦੋਂ ਪੇਸ਼ੀ ਹੁੰਦੀ ਹੈ, ਲੁਧਿਆਣੇ ਗੱਲਬਾਤ ਹੁੰਦੀ, ਤਾਂ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਮੇਰੇ ਕਈ ਕੇਸ ਆ ਜਿਹੜੇ ਅਜੇ ਤੱਕ ਸ਼ੁਰੂ ਨਹੀਂ ਹੋਏ, ਜੇਲ੍ਹ ਰਿਕਾਰਡ ਦੇ ਵਿੱਚ ਬੋਲਦੇ ਆ। ਤਾਂ ਫਿਰ ਉਹਨਾਂ ਨੇ ਕਿਹਾ ਵੀ ਕਈਆਂ ਨੇ ਕਈ ਵਾਰੀ ਆ ਕੇ ਕਿਹਾ ਵੀ ਅਸੀਂ ਪੈਰਵਾਈ ਕਰਦੇ ਹਾਂ, ਸ਼ੁਰੂ ਕਰਦੇ ਹਾਂ, ਪਰ ਕੋਈ ਸਕਾਰਾਤਮਕ ਨਿਕਲਿਆ ਨਹੀਂ। ਤੇ ਮੈਂ ਇਹ ਬੇਨਤੀ ਕੀਤੀ ਸੀ ਕਿ ਮੈਨੂੰ ਤੁਸੀਂ ਭੇਜੋ ਆਪਣੀ ਡਿਟੇਲ ਕੇਸਾਂ ਦੀ, ਤੇ ਬਾਪੂ ਗੁਰਚਰਨ ਸਿੰਘ ਹੋਣਾ ਰਾਹੀਂ ਉਹਨਾਂ ਨੇ ਕੇਸਾਂ ਦੀ ਡਿਟੇਲ ਭੇਜੀ ਤੇ ਮੈਂ ਉਹਨੂੰ ਵੈਰੀਫਾਈ ਕੀਤੇ। ਕੁਛ ਕੇਸ ਜਿਹੜੇ ਸੀਗੇ, ਜਿਵੇਂ ਸਮਰਾਲੇ ਦੇ, ਉਹਦੇ ਵਿੱਚ 7 ਕੇਸ ਲਿਖੇ ਹੋਏ ਸੀ ਜਿਨ੍ਹਾਂ ਦਾ ਪਿਛਲੇ ਦਿਨ ਜਿਹੜਾ ਉਹ ਖਤਮ ਹੋਏ ਮੰਨੇ ਜਾਣਗੇ ਉਹ ਕੇਸਾਂ ਦੇ ਮੁਤਾਬਕ 2005 ਦੇ ਵਿੱਚ ਦੁਬਾਰਾ ਭਾਈ ਹਵਾਰਾ ਨੂੰ ਅਰੈਸਟ ਕਰ ਲਿਆ ਗਿਆ। ਤਾਂ ਉਹ ਕੇਸ ਇੱਥੇ ਜਿਹੜੇ ਦਰਜ ਕੀਤੇ ਗਏ ਸੀਗੇ, ਜਿਨ੍ਹਾਂ ਦੇ ਵਿੱਚ ਇਸੇ ਸਮੇਂ 2005 ਦੇ ਵਿੱਚ ਹੀ ਭਾਈ ਹਵਾਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਇੱਕ ਵਾਰ ਸਿਰਫ ਪ੍ਰੋਡਕਸ਼ਨ ਗਏ 2005 ਚ। ਉਸ ਤੋਂ ਬਾਅਦ ਉਹ ਕੋਈ ਕਾਰਵਾਈ ਨਹੀਂ ਕੀਤੀ, ਉਹ ਕਿਉਂਕਿ ਜਿਹੜਾ ਪ੍ਰੋਡਕਸ਼ਨ ਜੇਲ੍ਹ ਰਿਕਾਰਡ ਦੇ ਨਾਲ ਅਟੈਚ ਹੋ ਗਿਆ, ਇਸ ਕਰਕੇ ਉਹ ਉਹਨਾਂ ਦੇ ਰਿਕਾਰਡ ਦੇ ਵਿੱਚ ਬੋਲ ਰਹੇ ਸੀ। ਤੇ ਉਸ ਆਧਾਰ ਦੇ ਉੱਤੇ ਵਕਾਲਤਨਾਮੇ ਮੰਗਾਏ ਭਾਈ ਹਵਾਰਾ ਦੇ, ਤੇ ਉਹ ਮੈਂ 7 ਕੇਸ ਜਿਹੜੇ ਆ ਐਪਲੀਕੇਸ਼ਨ ਉੱਤੇ ਜਿਹੜਾ ਇਲਾਕਾ ਮੈਜਿਸਟਰੇਟ ਸਮਰਾਲਾ ਥਾਣੇ ਦਾ ਸੀ ਮਨੀਸ਼ ਗਰਗ, ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ, ਉਹਦੇ ਐਪਲੀਕੇਸ਼ਨ ਲਈ 7 ਕੇਸਾਂ ਦੀਆਂ ਵੱਖ-ਵੱਖ ਐਪਲੀਕੇਸ਼ਨ ਲਈ ਉਹਨਾਂ ਨੇ ਰਿਪੋਰਟ ਮੰਗਾਈ SHO ਤੋਂ। SHO ਨੂੰ ਰਿਪੋਰਟ ਕੀਤੀ ਵੀ ਭਾਈ ਜਗਤਾਰ ਸਿੰਘ ਹਵਾਰਾ ਸਾਨੂੰ ਸਮਰਾਲੇ ਦੇ ਕਿਸੇ ਕੇਸ ਦੇ ਵਿੱਚ ਲਿਖਦਾ ਨਹੀਂ। ਪਹਿਲਾਂ ਉਹਨਾਂ ਨੇ 1 ਹੀ ਰਿਪੋਰਟ ਕੀਤੀ ਤੇ ਜੱਜ ਸਾਹਿਬ ਨੇ 7 ਰਿਪੋਰਟਾਂ ਮੰਗਾਈਆਂ ਵੀ ਹਰੇਕ FIR ਦੇ ਬਾਬਤ ਰਿਪੋਰਟ ਕਰੋ। ਉਹਨਾਂ ਨੇ ਰਿਪੋਰਟ ਕਰਤੀ, ਉਹ ਫਿਰ ਡਿਸਪੋਜ਼ ਆਫ ਸਮਝ ਜਾਣਗੇ ਉਹ ਕੇਸ ਆ। ਅਸੀਂ ਉਹਨਾਂ ਦੀਆਂ ਸਰਟੀਫਾਈਡ ਕਾਪੀ ਜਿਹੜੀਆਂ ਅਪਲਾਈ ਕੀਤੀਆਂ ਉਹ ਜੇਲ੍ਹ ਨੂੰ ਜਿਹੜੀਆਂ ਉਹ ਪਹੁੰਚਦੀਆਂ ਕਰ ਦਾਂਗੇ। ਜੇਲ੍ਹ ਦੇ ਵਿੱਚੋਂ ਉਹ ਜਿਹੜੇ 7 ਕੇਸ ਆ ਜਿਹੜੇ ਉਹ ਐਜ਼ ਪਰ ਆਰਡਰ ਜੇ ਉਹਨਾਂ ਨੇ ਕਨਫਰਮ ਕਰਨਾ ਹੋਇਆ ਜੇਲ੍ਹ ਵਾਲਿਆਂ ਨੇ ਉਹਨਾਂ ਕਾਪੀ ਨੂੰ, ਉਹ ਕੋਰਟ ਦੇ ਕੋਲੋਂ ਜਿਹੜਾ ਪੁੱਛ ਸਕਦੇ ਆ। ਉਹ ਕੁੱਲ ਕੇਸ 36 ਦਰਜ ਹੋਏ, ਜਿਨ੍ਹਾਂ ਵਿੱਚੋਂ 1 ਕੇਸ ਸਿਰਫ ਅਜੇ ਤੱਕ ਜਿਹੜੇ ਕੈਦੀ ਆ ਭਾਈ ਜਗਤਾਰ ਸਿੰਘ ਹਵਾਰਾ, 1 ਕੇਸ ਦੇ ਵਿੱਚ ਆ
CM ਬੇਅੰਤ ਮਰਡਰ ਕੇਸ ਦੇ ਵਿੱਚ ਜਿੱਥੇ ਪਹਿਲਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਬਾਅਦ ਦੇ ਵਿੱਚ ਜਿਹੜੀ ਹਾਈ ਕੋਰਟ ਨੇ 2000 ਦੇ ਵਿੱਚ ਉਹਨਾਂ ਦੀ ਫਾਂਸੀ ਜਿਹੜੀ ਤੋੜ ਕੇ ਲਾਈਫ ਦੇ ਵਿੱਚ ਕਨਵਰਟ ਕਰਤੀ ਸੀ। ਸੋ ਸਜ਼ਾ ਉਹਨਾਂ ਨੂੰ ਸਿਰਫ ਇੱਕ ਕੇਸ ਦੇ ਵਿੱਚ ਚੱਲ ਰਹੀ ਹੈ। 6 ਕੇਸਾਂ ਦੇ ਵਿੱਚ ਆਲਰੇਡੀ ਅੰਡਰਗੋਨ ਸਜ਼ਾ ਹੋ ਚੁੱਕੀ ਹੈ, ਜਿਹਦੀ ਕਿਸੇ 5 ਸਾਲ ਕਿਸੇ 3 ਸਾਲ ਜਿਹੜੀ ਸਜ਼ਾ ਹੋਈ ਸੀ ਉਹ ਅੰਡਰਗੋਨ ਹੋ ਚੁੱਕੀ ਹੈ। 19 ਕੇਸ ਜਿਹੜੇ ਆ ਉਹਨਾਂ ਦੇ ਬਰੀ ਜਾਂ ਖਤਮ ਸਮੇਤ 7 ਕੇਸ ਸਮਰਾਲੇ ਵਾਲੇ ਇੱਕ ਬਰੀ, ਜਿਨ੍ਹਾਂ ਵਿੱਚ 6 ਰੋਪੜ ਦੇ ਸੀਗੇ, ਚਮਕੌਰ ਸਾਹਿਬ ਥਾਣੇ ਦੇ, ਰੋਪੜ ਦੇ, ਅਨੰਦਪੁਰ ਸਾਹਿਬ ਦੇ, ਉਹ ਕੇਸ ਬਰੀ ਹੋਏ ਆ। 19 ਕੇਸ ਬਰੀ ਹੋ ਚੁੱਕੇ ਆ ਜਾਂ ਖਤਮ ਹੋ ਚੁੱਕੇ ਆ। ਜਿਹੜੇ ਪੈਂਡਿੰਗ ਚੱਲ ਰਹੇ ਆ, ਲੁਧਿਆਣੇ ਦੇ 3 ਕੇਸ ਚੱਲ ਰਹੇ, ਜਿਨ੍ਹਾਂ ਵਿੱਚ ਇੱਕ ਬੇਲ ਤੇ ਆ, 2 ਦੀ ਬੇਲ ਅਪਲਾਈ ਕੀਤੀ ਹੈ। ਜਿਹੜੇ ਅਨਟਰੇਸ ਕੇਸ ਹੈਗੇ ਆ ਉਹ 7 ਆ, ਜਿਨ੍ਹਾਂ ਦਾ ਅਜੇ ਪਤਾ ਨਹੀਂ ਲੱਗ ਰਿਹਾ, ਕਿਉਂਕਿ ਜਦੋਂ ਬੇਅੰਤ ਮਰਡਰ ਕੇਸ ਚੱਲਿਆ ਬਰੈਲ ਜੇਲ੍ਹ ਦੇ ਵਿੱਚ ਚੱਲਿਆ ਤਾਂ ਜਿਹੜੇ ਕੇਸ ਪੁਰਾਣੇ ਸੀਗੇ ਉਹ ਕੁਛ ਤਾਂ ਅਟੈਚ ਹੋ ਗਏ, ਜਿਵੇਂ ਅਰੈਸਟ ਦੇ ਜਲੰਧਰ ਦੇ 2 ਕੇਸ ਸੀਗੇ ਉਹ ਅਟੈਚ ਹੋ ਗਏ, ਉਹ ਚੰਡੀਗੜ੍ਹ ਬਰੈਲ ਜੇਲ੍ਹ ਦੇ ਵਿੱਚ ਹੀ ਚੱਲ ਕੇ ਉਹ ਡਿਸਪੋਜ਼ ਆਫ ਹੋ ਗਏ ਸੀਗੇ। ਕੁਛ ਕੇਸ ਐਸੇ ਜੀ ਜਿਨ੍ਹਾਂ ਦੇ ਵਿੱਚ ਕਿਉਂਕਿ 268 CRPC ਦੇ ਤਹਿਤ ਨੋਟੀਫਿਕੇਸ਼ਨ ਹੋ ਕੇ ਜੇਲ੍ਹ ਦੇ ਅੰਦਰ ਕੋਰਟ ਬਣੀ ਤਾਂ ਫਿਰ ਉਹਦੇ ਤਹਿਤ ਬਾਕੀ ਕੋਰਟਾਂ ਦੇ ਵਿੱਚ ਉਹਨਾਂ ਨੂੰ ਲਿਜਾਣਾ ਜਿਹੜਾ ਬੰਦ ਕਰ ਦਿੱਤਾ ਤੇ ਉਹ ਕੇਸ ਇਸੇ ਤਰ੍ਹਾਂ ਜਿਹੜੇ ਕੋਈ ਕੋਕਿਊਜ਼ ਨਾਲ ਹੋਣਗੇ ਉਹ ਕੁਛ ਬਰੀ ਹੋ ਗਏ, ਕੁਛ ਸਜ਼ਾ ਹੋ ਗਏ ਤੇ ਭਾਈ ਹਵਾਰਾ ਜੀ ਦੇ ਖਿਲਾਫ ਜਿਹੜੀ ਪ੍ਰੋਸੀਡਿੰਗ ਸੀਗੀਆਂ ਉਹ ਸਾਇਲੈਂਟ ਹੋ ਗਈਆਂ, ਸੈਂਡਾਈਜ਼ ਹੋ ਗਈਆਂ ਉਹ। ਤੇ ਉਹ ਫਿਰ ਦੁਬਾਰੇ ਹੁਣ ਅਸੀਂ ਦੁਬਾਰੇ ਉਹ ਕੇਸ ਜਿਵੇਂ ਲੁਧਿਆਣੇ ਵਾਲੇ 5 ਕੇਸ ਵੀ ਦੁਬਾਰੇ ਐਪਲੀਕੇਸ਼ਨ ਸਪੈਸ਼ਲ ਲਾ ਕੇ ਸ਼ੁਰੂ ਕੀਤੇ, ਸਮਰਾਲੇ ਵਾਲੇ ਐਪਲੀਕੇਸ਼ਨ ਲਾਈ, ਉਹਨਾਂ ਨੂੰ ਨਹੀਂ ਚਾਹੀਦੇ ਸੀ, ਖਤਮ ਹੋ ਗਏ। ਇਸ ਤਰ੍ਹਾਂ ਧੂਰੀ ਇੱਕ ਕੇਸ ਹੈਗਾ ਉਹ 2005 ਦਾ, ਉਹਦੀ ਐਪਲੀਕੇਸ਼ਨ ਆਲਰੇਡੀ ਲੱਗੀ, 28 ਤਰੀਕ ਪਈ ਆ ਕੋਰਟ ਵਾਸਤੇ। ਜੇ ਉਦੋਂ ਕੋਰਟ ਹੋ ਗਈ ਉਹਦੇ ਬਾਰੇ ਵੀ ਪਤਾ ਲੱਗੂਗਾ ਵੀ ਉਹ ਚਲਾਉਣਾ ਚਾਹੁੰਦੇ ਆ ਜਾਂ ਨਹੀਂ ਚਲਾਉਣਾ ਚਾਹੁੰਦੇ। 3 ਕੇਸ ਹੋਰ ਜਿਹੜੇ ਆ ਸੁਹਾਣੇ ਤੇ ਖਰੜ ਤੇ ਫਤਿਹਗੜ੍ਹ ਦੇ, ਉਹ ਵੀ ਵਕਾਲਤਾਂ ਮੈਂ ਮੰਗਾ ਲਿਆ। ਨੈਕਸਟ ਵੀਕ ਦੇ ਵਿੱਚ ਛੁੱਟੀਆਂ ਤੋਂ ਬਾਅਦ, ਸੰਡੇ ਤੋਂ ਬਾਅਦ ਜਿਹੜੀ ਆ ਉਹ ਇਲਾਕਾ ਮੈਜਿਸਟਰੇਟ ਦੇ ਐਪਲੀਕੇਸ਼ਨ ਲੱਗ ਜਾਊਗੀ। ਹੋਰ ਵੀ ਜਿਹੜੇ ਕੇਸ 2-3 ਹੈਗੇ ਜਿਨ੍ਹਾਂ ਦੇ ਬਾਰੇ ਪਤਾ ਨਹੀਂ ਲੱਗ ਰਿਹਾ, ਉਹਨਾਂ ਦੇ 1995 ਦੇ ਕੇਸ ਆ ਜਾਂ 92 ਦੇ ਕੇਸ ਆ ਚੰਡੀਗੜ੍ਹ ਦੇ ਜਾਂ ਹੋਰ ਥਾਣਿਆਂ ਦੇ, ਉਹ ਵੀ ਅਸੀਂ ਨੈਕਸਟ ਵੀਕ ਤੱਕ ਕਲੀਅਰ ਕਰਕੇ ਜਿਹੜੀਆਂ ਸੰਬੰਧਿਤ ਕੋਰਟਾਂ ਦੇ ਵਿੱਚ ਜਾਂ ਤਾਂ ਕੇਸ ਸ਼ੁਰੂ ਹੋ ਜਾਣਗੇ ਜਾਂ ਉਹ ਡਿਸਪੋਜ਼ ਆਫ ਹੋ ਜਾਣਗੇ ਜੇ ਭਾਈ ਹਵਾਰਾ ਉਹਦੇ ਵਿੱਚ ਨਹੀਂ ਚਾਹੀਦੇ ਹੋਏ। ਹਾਂਜੀ ਜੀ ਮਨਪ੍ਰੀਤ ਸਾਹਿਬ, ਤੁਹਾਡਾ ਧੰਨਵਾਦ। ਤੁਸੀਂ ਭਾਈ ਹਵਾਰਾ ਦੇ ਜਿਹੜੇ ਕੇਸਿਸ ਹੈਗੇ ਆ, ਭਾਵੇਂ ਉਹ ਖਤਮ ਹੋ ਚੁੱਕੇ ਆ, ਭਾਵੇਂ ਜਿਹੜੇ ਪੈਂਡਿੰਗ ਚੱਲ ਰਹੇ ਆ, ਉਹਨਾਂ ਬਾਰੇ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਲੇਟੈਸਟ ਅਪਡੇਟ ਹੈਗੀ ਹੈ ਜਿਹੜੀ ਸਾਡੇ ਦਰਸ਼ਕਾਂ ਤੱਕ ਪਹੁੰਚੀ ਹੈ। ਸੋ ਅਸੀਂ ਜਿਹੜਾ ਸਾਡਾ ਨੈਕਸਟ ਇਸ਼ੂ ਹੈਗਾ ਉਹਦੇ ਵੱਲ ਚੱਲਦੇ ਹਾਂ। ਜਿਵੇਂ ਪੰਜਾਬ ਦੇ ਵਿੱਚ ਹੁਣ ਜਿਹੜਾ SYL ਦਾ ਮੁੱਦਾ ਹੈਗਾ ਉਹ ਸਿਆਸੀ ਸਫਾਂ ਦੇ ਵਿੱਚ ਵੀ ਗਰਮਾਇਆ ਹੋਇਆ ਤੇ ਇੱਕ ਪਾਸਿਓਂ ਜਿਹੜੀ ਕਾਨੂੰਨੀ ਕਾਰਵਾਈ ਹੈ, ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਸ ਲੱਗੇ ਹੋਏ ਆ ਉਹਨਾਂ 'ਤੇ ਵੀ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਆਈਆਂ ਨੇ। ਸੋ ਜਦੋਂ ਮੈਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਕਿਉਂਕਿ ਤੁਹਾਡਾ ਜਿਹੜਾ ਕਿੱਤਾ ਹੈਗਾ, ਤੁਸੀਂ ਵਕੀਲ ਹੈਗੇ ਹੋ। ਸੋ ਜਿਹੜਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਆਈਆਂ ਨੇ, ਹਾਲਾਂਕਿ ਜਿਹੜਾ ਫੈਸਲਾ ਦੇਣਾ ਉਹ ਜਿਹੜੀ 2 ਮਾਰਚ ਦੀ ਹੀਅਰਿੰਗ ਹੋਣੀ ਹੈ ਉਹਦੇ ਵਿੱਚ ਆਉਣ ਦੀ ਸੰਭਾਵਨਾ ਹੈਗੀ ਹੈ, ਜਾਂ ਪਰ ਉਹਦੇ ਤੋਂ ਪਹਿਲਾਂ ਹੀ ਜਿਹੜੀਆਂ 21 ਤਰੀਕ ਨੂੰ ਇਹ ਕੀਤੀ ਗਈ ਹੈ ਹੀਅਰਿੰਗ ਦੇ ਦੌਰਾਨ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ 'ਚ ਡਾਇਰੈਕਟਲੀ ਕਿਹਾ ਗਿਆ ਹੈ ਕਿ ਜਿਹੜੀ ਨਹਿਰ ਹੈ ਉਹ ਬਣਾਈ ਜਾਵੇਗੀ ਪਹਿਲੇ ਹੁਕਮਾਂ ਦੇ ਜੋ ਪਹਿਲੇ ਹੁਕਮ ਹੋਏ ਸੀਗੇ ਉਹਨਾਂ ਦੀ ਤਰਜ਼ ਦੇ ਉੱਪਰ। ਸੋ ਕਿਤੇ ਨਾ ਕਿਤੇ ਇਹ ਐਵੇਂ ਜਾਪਦਾ ਜਿਵੇਂ ਫੈਸਲਾ ਦੇਣ ਤੋਂ ਪਹਿਲਾਂ ਹੀ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਗਿਆ ਹੁੰਦਾ ਕਿ ਅਸੀਂ ਕੀ ਫੈਸਲਾ ਦੇਣਾ। ਸੋ ਸੁਪਰੀਮ ਕੋਰਟ ਦਾ ਜਿਹੜਾ ਇਹ ਡਾਇਰੈਕਟਿਵਸ ਨੇਗੇ, ਇਹਨੂੰ ਤੁਸੀਂ ਕਾਨੂੰਨੀ ਤੌਰ 'ਤੇ, ਕਾਨੂੰਨੀ ਨੁਕਤਾ ਨਿਗਾਹ ਤੋਂ ਕਿਵੇਂ ਦੇਖਦੇ ਹੋ ਤੇ ਪੰਜਾਬ ਦਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਕੀ ਖਾਮੀਆਂ ਨੇ ਜਾਂ ਕਿਵੇਂ ਇਹਨੂੰ ਫਾਈਟ ਕੀਤਾ ਜਾ ਸਕਦਾ, ਇਹਦੇ 'ਤੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਕਾਨੂੰਨੀ ਤੌਰ ਦੇ ਉੱਤੇ, ਸੰਵਿਧਾਨਕ ਤੌਰ ਦੇ ਉੱਤੇ ਭਾਰਤੀ ਕਾਨੂੰਨ ਮੁਤਾਬਕ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ ਜਿਹੜਾ ਉਹ ਪਾਣੀ ਦਾ ਹੱਕ ਰੈਪੇਰੀਅਨ ਲਾ ਦੇ ਮੁਤਾਬਕ ਹੀ ਵੰਡ ਹੁੰਦੀ ਹੈ ਜੀ। ਇਹਦੇ ਵਿੱਚ ਸਾਰੀਆਂ ਸਰਕਾਰਾਂ ਸਮੇਤ ਕੇਂਦਰ ਸਰਕਾਰ ਦੀ ਧੌਂਸ ਦੇ ਕੇ ਕੀਤੇ ਹੋਏ ਸਮਝੌਤੇ, ਫੈਸਲੇ ਸਾਰੇ ਸ਼ਾਮਲ ਆ। ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਜਿਹੜਾ ਸਾਰੇ ਸਮਝੌਤਿਆਂ ਦਾ ਖਾਤਮਾ ਐਕਟ ਪਾਸ ਕੀਤਾ ਸੀਗਾ, ਪਰ ਉਹ 'ਚ ਜਿਹੜੀ ਇੱਕ ਦਲੇਰਾਨਾ ਕਰਮ ਸੀਗਾ ਵਿਧਾਨ ਸਭਾ ਦਾ, ਪਰ ਉਹਦੇ 'ਚ ਵੀ ਇੱਕ ਲੂਪ ਹੋਲ ਜਿਹੜੀ ਰੱਖ ਲਈ ਗਈ ਸੀ ਵੀ ਪਹਿਲਾਂ ਜਾਂਦਾ ਜਿਹੜਾ ਸੈਕਸ਼ਨ 5 ਸੀ, ਪਹਿਲਾਂ ਜਾਂਦਾ ਪਾਣੀ ਉਹ ਜਾਂਦਾ ਰਹੇਗਾ ਜੀ, ਨਵੇਂ ਸਿਰੋਂ ਦਿੱਤਾ ਜਾਊਗਾ, ਜਦ ਕਿ ਉਹ ਨਹੀਂ ਸੀ ਹੋਣੀ ਚਾਹੀਦੀ। ਤੇ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦੇਣਾ, ਜਿਹੜਾ ਰਾਸ਼ਟਰਪਤੀ ਨੇ ਉਸ ਐਕਟ ਨੂੰ ਖਤਮ ਕਰਨ ਦੇ ਗਵਰਨਰ ਨੇ ਜਿਹੜਾ ਗਾਹ ਭੇਜਿਆ ਸੀ, ਉਹਦਾ ਰੈਫਰੈਂਸ ਦੇਣਾ ਹੈ। ਉਹਦੇ 'ਚ ਫਾਈਨਲ ਉਹਦੀ ਨਹੀਂ ਹੋ ਸਕਦਾ। ਜੇ ਅੱਜ ਸੁਪਰੀਮ ਕੋਰਟ ਦਾ ਕੋਈ ਜੱਜ ਕਹਿ ਰਿਹਾ ਵੀ ਹਾਂ ਬਣਾਉਣੀ ਚਾਹੀਦੀ, ਬਣਾਉਣ ਦੀ ਗੱਲ ਤਾਂ 2004 ਦੇ ਵਿੱਚ ਆਲਰੇਡੀ ਸੁਪਰੀਮ ਕੋਰਟ ਨੇ ਪਹਿਲਾਂ ਕਹੀ ਸੀ
ਉਸ ਤੋਂ ਬਾਅਦ ਐਕਟ ਦੀ ਜਿਹੜੀ ਆ ਉਹ ਕਰਕੇ ਸਾਰੇ ਸਮਝੌਤੇ ਰੱਦ ਕਰ ਦਿੱਤੇ। ਉਹ ਹੁਣ ਐਕਟ ਸੰਵਿਧਾਨਕ ਆ ਕਿ ਨਹੀਂ ਸੰਵਿਧਾਨਕ, ਇਹਦੇ ਸੰਬੰਧ ਰਾਸ਼ਟਰਪਤੀ ਨੇ ਰੈਫਰੈਂਸ ਮੰਗਿਆ, ਉਹਦੀ ਜਿਹੜੀ ਆ ਉਹ ਗੱਲ ਕਰਨਗੇ। ਪਰ ਵੀ ਉਹ ਸੰਵਿਧਾਨਕ ਸੀ ਜਾਂ ਨਹੀਂ ਸੀਗਾ, ਉਹ ਵਾਪਸ ਹੋਣਾ ਚਾਹੀਦਾ ਜਾਂ ਪਾਸ ਹੋਣਾ ਚਾਹੀਦਾ। ਸਿੱਧੇ ਰੂਪ ਦੇ ਵਿੱਚ ਦਿਸਦਾ ਹਾਲਾਤ ਦੱਸਦੇ ਨੇ ਵੀ ਪੰਜਾਬ ਦੇ ਵਿਰੋਧੀ ਜਿਹੜਾ ਫੈਸਲਾ ਆਵੇਗਾ ਗਾ ਸੈਂਟਰ ਗੌਰਮੈਂਟ ਉਹਦੇ ਉੱਤੇ ਕਿਵੇਂ ਕਰਦੀ ਆ। ਸੁਪਰੀਮ ਕੋਰਟ ਦੇ ਹੁਣ ਕਿਸੇ ਜੱਜ ਨੇ ਆਪ ਕਹੀ ਲੈ ਕੇ ਤਾਂ ਨਹਿਰ ਪੁੱਟਣ ਨਹੀਂ ਆਉਣਾ। ਨਹਿਰ ਵਾਸਤੇ ਕੋਈ ਸੈਂਟਰ ਦੀ ਏਜੰਸੀ ਜਾਂ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ, ਮੋਸਟਲੀ ਸੈਂਟਰ ਦੀ ਏਜੰਸੀ ਨੂੰ ਕੋਈ ਹਦਾਇਤ ਹੋਊਗੀ ਵੀ ਕਿਸੇ ਨੂੰ ਉੱਤੇ ਜਿਹੜੀ ਆ ਨਹਿਰ ਪੁੱਟੋ। ਸੋ ਕਾਨੂੰਨੀ ਦਾਅਵਿਆਂ ਮੁਤਾਬਕ, ਸੰਵਿਧਾਨਕ ਦਾਅਵਿਆਂ ਮੁਤਾਬਕ, ਅੰਤਰਰਾਸ਼ਟਰੀ ਤੇ ਇੰਡੀਅਨ ਕਾਨੂੰਨਾਂ ਦੇ ਮੁਤਾਬਕ ਪੰਜਾਬ ਦੇ ਪਾਣੀ ਆਲਰੇਡੀ ਜਿਹੜੇ ਜਾ ਰਹੇ ਉਹ ਵੀ ਗੈਰ ਕਾਨੂੰਨੀ ਜਾ ਰਹੇ ਆ। ਦੇ ਉੱਤੋਂ ਦੀ ਹੋ ਕੇ ਜਿਹੜੇ ਪਾਣੀ ਜਾ ਰਹੇ ਆ ਰਹੇ, ਮਸਲਾ ਮੈਂ ਨਿੱਜੀ ਤੌਰ ਤੇ ਸਮਝਦਾ ਵੀ ਕਾਨੂੰਨੀ ਤੌਰ ਤੇ ਤਾਂ ਪੰਜਾਬ ਦੇ ਹੱਕ 'ਚ ਹੀ ਆ, ਪਰ ਉਹਨੂੰ ਸਹੀ ਤਰੀਕੇ ਦੇ ਵਿੱਚ ਪੇਸ਼ ਨਹੀਂ ਕਰਨਾ। ਤੇ ਕੇਂਦਰ ਸਰਕਾਰ ਦੀ ਜਿਹੜੀ ਬਦਨੀਤੀ ਹੈਗੀ ਆ ਪੰਜਾਬ, ਸਿੱਖ ਪੰਜਾਬ ਨੂੰ ਜਿਹੜੀ ਉਜਾੜਨ ਦੀ, ਉਹਦੇ ਵਿੱਚੋਂ ਸਾਫ਼ ਝਲਕਦੀ ਹੈਗੀ ਹੈ। ਜੇ ਤਾਂ ਇੰਟਰਸਟੇਟ ਵਾਟਰ ਤਾਂ ਹੈ ਹੀ ਪੰਜਾਬ ਦੇ ਪਾਣੀ ਵਿੱਚੋਂ ਲੰਘਦੇ, ਉਹਨਾਂ ਦੇ ਨਾਲ ਇੰਟਰਸਟੇਟ ਡਿਸਪਿਊਟ ਹੋ ਸਕਦਾ ਹੈਗਾ। ਇਹਦਾ ਪਾਣੀ ਲੰਘਦਾ ਹੀ ਨਹੀਂ ਕਿਸੇ ਹੋਰ ਸਟੇਟ ਦੇ ਵਿੱਚੋਂ, ਜਿਹਦਾ ਕਿਸੇ ਦਰਿਆ 2 ਸਟੇਟਾਂ ਤੋਂ ਜਾਂਦਾ, ਉੱਥੇ ਤੇ ਇੰਟਰਸਟੇਟ ਆ ਕੇ ਟ੍ਰਿਬਿਊਨਲ ਦੇ ਰਾਹੀਂ ਜਿਹੜੀ ਉਹਦਾ ਫੈਸਲਾ ਟ੍ਰਿਬਿਊਨਲ ਕਰ ਸਕਦਾ ਹੈਗਾ। ਪਰ ਪੰਜਾਬ ਦੇ ਬਾਕੀ ਜਿਹੜੇ ਹਿੰਦੁਸਤਾਨ ਦੇ ਸਮਝੌਤੇ ਜ਼ਰੂਰੀ ਲਾ ਦੇ ਮੁਤਾਬਕ ਤੇ ਬਾਕੀ ਨਹਿਰਾਂ ਜਿਹੜੀਆਂ 2 ਸਟੇਟਾਂ 'ਚ ਲੰਘਦੀਆਂ ਸੀ, ਉਹਨਾਂ ਦੇ ਫੈਸਲੇ ਜਿਹੜੇ ਟ੍ਰਿਬਿਊਨਲਾਂ ਨੇ ਜਿਹੜੇ ਕੀਤੇ ਹੈਗੇ। ਸੋ ਇਹ ਫੈਸਲਾ ਖਿਲਾਫ ਆਉਣ ਦੇ ਜ਼ਿਆਦਾ ਚਾਂਸ ਸੀਗਾ। ਇਹਨੂੰ ਪੋਲੀਟੀਕਲਾਈਜ਼ ਜ਼ਿਆਦਾ ਕੀਤਾ ਜਾ ਰਿਹਾ ਹੈਗਾ। ਨਹਿਰ ਨਾ ਬਣੀ ਆ, ਨਾ ਹੈਗੀ ਆ, ਨਾ ਬਣਨੀ ਆ। ਜਿਨ੍ਹਾਂ ਨੇ ਅੱਗੇ ਰੋਕੀ ਸੀ ਉਹਨਾਂ ਨੇ ਫੇਰ ਰੋਕ ਲੈਣੀ ਆ। ਤੇ ਹੁਣ ਧਰਨੇ ਲਾਉਣ ਵਾਲੇ ਜਾਂ ਮੁਜ਼ਾਹਰੇ ਕਰਨ ਵਾਲੇ ਜਾਂ ਇਹਦੇ ਉੱਤੇ ਸਿਆਸੀ ਰੋਟੀਆਂ ਸੇਕਣ ਵਾਲੇ ਬੰਦੇ ਪਹਿਲਾਂ ਵੀ ਸੇਕਦੇ ਰਹੇ ਆ, ਵੀ ਸੇਕ ਰਹੇ ਆ, ਗਾਂਹ ਵੀ ਸੇਕਣਗੇ। ਜਿਹੜੇ ਪੰਜਾਬ ਦੇ ਮਿੱਟੀ ਦੇ ਜਾਏ ਹੈਗੇ ਆ, ਧਰਤੀ ਪੁੱਤਰ ਆ, ਉਹਨਾਂ ਨੇ ਉਹ ਹਾਲਾਤ ਨਹੀਂ ਬਣ ਦੇਣੇ ਵੀ ਪਾਣੀ ਨਹਿਰ ਬਣੂਗੀ ਤੇ ਫਿਰ ਪਾਣੀ ਜਾਊਗਾ। ਇਹ ਗੱਲ ਹੋ ਜਾਂਦੀ ਆ ਫਿਰ ਤਾਂ ਪੰਜਾਬ ਦਾ, ਸਿੱਖਾਂ ਦਾ ਪੰਜਾਬ ਦੇ ਵਿੱਚ ਜਿਉਣਾ ਮੁਹਾਲ ਆ ਤੇ ਯਾਨੀ ਕਿ ਖਤਮ ਹੈ ਫਿਰ ਕਹਾਣੀ। ਜੇ ਨਹਿਰ ਬਣ ਕੇ ਤੇ ਪਾਣੀ ਵੀ ਚਲਿਆ ਜਾਊਗਾ ਉਹਦੇ ਵਿੱਚ। ਗੱਲ ਡਾਈਵਰਟ ਕੀਤੀ ਜਾ ਰਹੀ ਆ। ਗੱਲ SYL ਨਹਿਰ ਦੀ ਨਾ ਬਣੀ ਹੈ, ਨਾ ਬਣਨੀ ਹੈ, ਨਾ ਕੋਈ ਬਣ ਕਿਸੇ ਨੇ। ਗੱਲ ਹੈ ਜੀ ਜਿਹੜਾ ਆਲਰੇਡੀ ਪਾਣੀ ਜਾ ਰਿਹਾ ਹੈਗਾ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਜਾ ਰਿਹਾ, ਉਹਨੂੰ ਰੋਕਣ ਦੇ ਵਾਸਤੇ ਕੋਈ ਵੀ ਸਰਕਾਰ, ਪੰਜਾਬ ਦੀਆਂ ਸਿਆਸੀ ਪਾਰਟੀਆਂ, ਨਾ ਕੈਪਟਨ ਅਮਰਿੰਦਰ ਸਿੰਘ, ਨਾ ਆਮ ਆਦਮੀ, ਨਾ ਕੋਈ ਬਾਦਲ ਦਲ, ਇਹ ਉਹਦੇ ਵਾਸਤੇ ਕੋਈ ਗੱਲ ਨਹੀਂ ਕਰ ਰਹੇ। ਉਹਦੀ ਗੱਲ ਜਿਹੜੀ ਹੈ ਕਰਕੇ ਮੁੱਦਾ ਉਸ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ ਵੀ ਜਿਹੜਾ ਆਲਰੇਡੀ ਪਾਣੀ ਜਾਂਦਾ ਉਹਨੂੰ ਕਿਵੇਂ ਰੋਕਣਾ, ਜਾਂ ਪਹਿਲੇ ਗਏ ਪਾਣੀ ਦਾ ਕੀ ਅਸੀਂ ਮੁਆਵਜ਼ਾ ਜਿਹੜਾ ਲੈਣਾ ਹੈਗਾ। ਸੋ ਕਾਨੂੰਨੀ ਤੌਰ ਦੇ ਉੱਤੇ ਤਾਂ ਕਾਨੂੰਨ ਨੂੰ ਪਾਸੇ ਰੱਖ ਕੇ ਤੇ ਪਾਲਿਸੀ ਜਿਹੜੀ ਸੈਂਟਰ ਦੀ ਸਾਰੀ ਜਿਹੜੀ ਉਹ ਸਿੱਧੇ ਰੂਪ ਦੇ ਵਿੱਚ ਸੈਂਟਰ ਗੌਰਮੈਂਟ ਨੂੰ ਨਹੀਂ ਕੁਛ ਲਾਗੂ ਕਰ ਸਕਦੇ ਜਾਂ ਕਰ ਪਾ ਰਹੇ, ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਦੇ ਵਿੱਚ ਆਪਣੇ ਜੱਜਾਂ ਦੇ ਰਾਹੀਂ ਜਿਹੜੀ ਉਹ ਲਾਗੂ ਕਰਨ ਦਾ ਯਤਨ ਕਰ ਰਿਹਾ। ਉਹਦੇ 'ਚ ਵੋਟ ਪੋਲੀਟਿਕਸ ਵੀ ਇਨਵੋਲਵ ਹੈਗੀ ਹੈ। ਯੂਪੀ ਦੀ ਇਲੈਕਸ਼ਨ ਵੀ ਸੁਪਰੀਮ ਕੋਰਟ ਦੇ ਰਾਹੀਂ ਲੜਨ ਦਾ ਯਤਨ ਕਿਸੇ ਨਾ ਕਿਸੇ ਫੈਸਲਿਆਂ ਦੇ ਰਾਹੀਂ, ਜਿਵੇਂ ਮੁਸਲਮਾਨ ਬਲਾਸਟ 95 ਦਾ ਜਿਹੜਾ ਉਹ ਬੰਦੀ ਸੀਗਾ ਦਿੱਲੀ ਬਲਾਸਟ ਦਾ, ਉਹਦੀ ਬੇਟੀ ਦੀ ਸ਼ਾਦੀ ਦੀ ਇਹ ਕਹਿ ਕੇ ਨਹੀਂ ਦਿੱਤੀ, ਕਹਾਈ ਕਿਹੜੇ ਤੋਂ ਇੱਕ ਸਿੱਖ ਪਹੁੰਚੀ ਹੈ, ਫਿਰ ਜਿਹੜਾ ਕਹਿੰਦਾ ਸਿੱਖ ਹਿੰਦੂ ਹੀ ਹੁੰਦੇ ਆ। ਸੋ ਇਹੋ ਜਿਹੀਆਂ ਜਿਹੜੀਆਂ ਚਾਲਾਂ ਸੈਂਟਰ ਗੌਰਮੈਂਟ ਜਿਹੜੀ ਚੱਲ ਰਹੀ, ਦੂਜੇ ਪਾਸੇ ਪੈਰੋਲਾਂ ਆਮ ਕੈਦੀਆਂ ਨੂੰ ਮਿਲਦੀਆਂ, ਉਹਨੂੰ ਕਿਹਾ ਵੀ ਜਿਹਨੇ ਬਲਾਸਟ ਕੀਤੇ ਆ ਉਹਨੂੰ ਪਰਿਵਾਰ ਭੁੱਲ ਜਾਣਾ ਚਾਹੀਦਾ। ਸੋ ਇਹ ਕੋਈ ਸੁਧਾਰਵਾਦੀ ਨੀਤੀ ਜਿਹੜੀ ਨਹੀਂ ਹੈਗੀ, ਜਿਹੜੀ ਕਾਨੂੰਨ ਰਿਫਾਰਮੇਟਿਵ ਹੋਣਾ ਚਾਹੀਦਾ ਵੀ ਬੰਦਾ ਸਹੀ ਪਾਸੇ ਨੂੰ ਜਾਵੇ। ਜੇ ਪਹਿਲਾਂ ਦੋਸ਼ੀ ਸੀ ਤੇ ਹੁਣ ਪਹਿਲਾਂ ਹਾਲਾਤਾਂ ਦੇ ਵਿੱਚ ਉਹ ਆ ਚੁੱਕਾ ਇਹਨੇ 20-21 ਸਾਲ ਬਾਅਦ। ਸੋ ਇਹੋ ਜਿਹੇ ਫੈਸਲੇ ਆਉਣੇ ਸੁਪਰੀਮ ਕੋਰਟ ਦੇ ਜੱਜ ਦੇ ਸਿੱਧੀਆਂ ਟਿੱਪਣੀਆਂ ਕਰਨੀਆਂ ਵੀ ਸਿੱਖ ਹਿੰਦੂ ਆ। ਤੇ ਜੁਡੀਸ਼ਰੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ BJP ਦੇ ਜਿਹੜੇ ਵਕੀਲ ਆਏ ਆ ਜਾਂ ਉਹਨਾਂ ਦੇ ਜਿਹੜੇ ਬੰਦੇ ਆ ਉਹ ਜੱਜ ਤੇ ਵੱਡੇ ਅਹੁਦਿਆਂ ਦੇ ਉੱਤੇ ਲਾਉਣੇ, ਉਹ ਸੰਕੇਤ ਕਰਦਾ ਵੀ ਸਾਰਾ ਕੁਝ ਸੈਂਟਰਲਾਈਜ਼ ਹੋ ਰਿਹਾ। ਉਹ ਜੋ ਉਹਨਾਂ ਦੀ ਵਾਟਰ ਨੂੰ ਇੱਕ ਸੈਂਟਰ ਡਿਕਲੇਅਰ ਕਰਨ ਦੀ ਕੀਤੀ, ਵੰਡ ਸੈਂਟਰ ਗੌਰਮੈਂਟ ਕਰੂਗੀ ਤੇ ਸਾਰੀਆਂ ਸਟੇਟਾਂ ਉਹ ਪਾਣੀ ਨੂੰ, ਇੱਧਰ ਵੀ ਗੱਲ ਚੱਲਦੀ ਹੈ ਵੀ ਪੰਜਾਬ ਵੀ ਸੈਂਟਰ ਗੌਰਮੈਂਟ ਨੂੰ ਫਿਰ ਪਾਣੀ ਵਰਤਣ ਦੇ ਜਿਹੜੇ ਆ ਪੈਸੇ ਦਊਗਾ, ਹਰਿਆਣਾ ਵੀ ਜਿਹੜਾ ਜੇ ਪਾਣੀ ਵਰਤੂਗਾ ਤਾਂ ਉਹਦਾ ਸੈਂਟਰ ਨੂੰ ਪੈਸੇ। ਸੋ ਸਾਰੀ ਸੈਂਟਰਵਾਦ ਦੀ ਜਿਹੜੀ ਨੀਤੀ ਆ ਉਹ ਕਾਨੂੰਨ ਨੂੰ ਪਾਸੇ ਰੱਖ ਕੇ ਭਾਰਤ ਤੇ ਅੰਤਰਰਾਸ਼ਟਰੀ ਤੇ ਜੁਡੀਸ਼ਰੀ ਜਿਹੜੀ ਆ ਉਹ ਓਵਰ ਐਕਟ ਕਰ ਰਹੀ ਆ, ਬਿਯੋਂਡ ਦੀ ਲਾ ਜਾ ਕੇ ਜਿਹੜੀਆਂ ਗੱਲਾਂ ਕਹਿ ਰਹੇ ਜਾਂ ਜਿਸ ਕੀਤੀਆਂ ਕਰ ਰਹੀਆਂ
ਉਹਦੇ ਨਾਲ ਖਿੱਤੇ ਦੇ ਹਾਲਾਤ ਵਿਗੜਨ ਦੇ ਚਾਂਸ ਜਿਹੜੇ ਜ਼ਿਆਦਾ ਹੈਗੇ। ਜੀ ਮੰਜਪੁਰ ਸਾਹਿਬ, ਜਿਵੇਂ ਸਾਰੀ ਸਥਿਤੀ ਨੂੰ ਤੁਸੀਂ ਬਿਆਨ ਕੀਤਾ ਤੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਓਵਰਆਲ ਕਿਵੇਂ ਕਾਨੂੰਨ ਨੂੰ ਤੋੜ ਮਰੋੜ ਕੇ ਜਿਹੜੀਆਂ ਚਾਲਾਂ ਨੇ ਉਹ ਚੱਲੀਆਂ ਜਾ ਰਹੀਆਂ ਨੇ, ਤੁਸੀਂ ਕਹਿ ਰਹੇ ਹੋ, ਇਹਨੂੰ ਜੇ ਅਸੀਂ ਸਰਕਾਰੀ ਤੌਰ ਤੇ ਦੇਖੀਏ ਤਾਂ ਗੱਲ ਸਮਝ ਆਉਂਦੀ ਹੈ। ਪੰਜਾਬ ਇੱਕ ਪਾਸੇ ਹੈਗਾ, ਹਰਿਆਣਾ ਤੇ ਸੈਂਟਰ ਇੱਕ ਪਾਸੇ ਹੈਗੀ ਹੈ। ਜਦੋਂ ਅਸੀਂ ਜੁਡੀਸ਼ਰੀ ਦੀ ਗੱਲ ਕਰਦੇ ਹਾਂ ਜਾਂ ਖਾਸ ਤੌਰ ਤੇ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਤਾਂ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਆਧਾਰ ਤੇ, ਜੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ, ਉਸ ਆਧਾਰ ਦੇ ਉੱਪਰ ਜਿਹੜੀਆਂ ਡਾਇਰੈਕਸ਼ਨਸ ਦੇਣੀਆਂ ਨੇ ਤੇ ਉਸੇ ਆਧਾਰ ਦੇ ਉੱਪਰ ਜਿਹੜਾ ਫੈਸਲਾ ਕੋਈ ਦੇਣਾ, ਜੋ ਵੀ ਕੇਸ ਉਹਨਾਂ ਤੱਕ ਪਹੁੰਚਦਾ ਉਹਦੇ ਉੱਪਰ ਦੇਣਾ। ਇਹ ਗੱਲ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਦੇ ਹਵਾਲੇ ਨਾਲ ਸਾਹਮਣੇ ਆਉਂਦੀ ਹੈ, ਜਾਂ ਇਹ ਉਹਨਾਂ ਦਾ ਜੋ ਹੈਗਾ ਕਰਮ ਹੈਗਾ ਕਰਨ ਦਾ। ਸੋ ਇਹ ਗੱਲ ਵੀ ਕਿਤੇ ਨਾ ਕਿਤੇ ਅਸੀਂ ਮੰਨ ਸਕਦੇ ਹਾਂ ਕਿ ਪੰਜਾਬ ਵੱਲੋਂ ਜਿਹੜਾ ਕੇਸ ਹੈ ਉਹ ਨਹੀਂ ਪ੍ਰੋਪਰਲੀ ਪ੍ਰੈਜ਼ੈਂਟ ਹੋਇਆ। ਇਹ ਗੱਲ ਵੀ ਬਿਲਕੁਲ ਸਪਸ਼ਟ ਹੈਗੀ ਹੈ ਤੇ ਸਾਹਮਣੇ ਹੈਗੀ ਹੈ। ਜਦੋਂ ਅਸੀਂ ਧਾਰਾਵਾਂ ਦੀ ਗੱਲ ਕਰਦੇ ਹਾਂ, ਉਹ ਪੰਜਾਬ ਆਰਗੇਨਾਈਜੇਸ਼ਨ ਐਕਟ ਦੇ ਵਿੱਚ ਜਿਹੜੀਆਂ ਜੋੜੀਆਂ ਗਈਆਂ, ਜਿਹੜੀਆਂ ਅਨਕੌਂਸਟੀਟਿਊਸ਼ਨਲ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਸੋ ਜਿਹੜੀ ਇਹ ਅਨਕੌਂਸਟੀਟਿਊਸ਼ਨਲ ਧਾਰਾਵਾਂ ਦੀ ਗੱਲ ਹੈ ਸਾਰੀ, ਭਾਵੇਂ ਉਹ ਰਾਇਪੇਰੀਅਨ ਲਾਅ ਦੇ ਉਲਟ ਜਾਂਦੀ ਹੈ, ਭਾਵੇਂ ਉਹ ਇੰਡੀਆ ਦੇ ਕੌਂਸਟੀਟਿਊਸ਼ਨ ਦੇ ਉਲਟ ਜਾਂਦੀ ਹੈ, ਕਿੱਥੇ ਕਮੀ ਰਹੀ ਹੈ? ਕਿ ਇਹ ਪੰਜਾਬ ਦੇ ਹਵਾਲੇ ਨਾਲ ਕਮੀ ਰਹੀ ਹੈ ਕਿ ਪੰਜਾਬ ਨੇ ਨਹੀਂ ਕੇਸ ਪ੍ਰੈਜ਼ੈਂਟ ਕੀਤਾ ਪ੍ਰੋਪਰਲੀ, ਜਾਂ ਫਿਰ ਸੁਪਰੀਮ ਕੋਰਟ ਨੇ ਕਦੇ ਇਸ ਚੀਜ਼ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ? ਇਹਦੇ ਵਿੱਚ ਪੰਜਾਬ ਤੇ ਸੁਪਰੀਮ ਕੋਰਟ ਦੇ ਵਿੱਚੋਂ, ਦੋਵਾਂ ਦੇ ਵਿੱਚੋਂ ਤੁਸੀਂ ਕਿਹਨੂੰ ਦੋਸ਼ੀ ਸਮਝਦੇ ਹੋ? ਜੇ ਤੁਸੀਂ ਕਾਨੂੰਨੀ ਪੱਖ ਨੂੰ ਦੇਖਣਾ ਹੋਵੇ, ਪੰਜਾਬ ਦੀ ਸਰਕਾਰ ਦੀ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ, ਪਰ ਕੀ ਸੁਪਰੀਮ ਕੋਰਟ ਦਾ ਇਹਦੇ 'ਚ ਰੋਲ ਹੈ ਕੋਈ? ਸੁਪਰੀਮ ਕੋਰਟ ਆਪਣੇ ਤੌਰ ਤੇ ਕੋਈ ਡਾਇਰੈਕਸ਼ਨ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਦੇ ਸਕਦੀ ਹੈ ਜਾਂ ਨਹੀਂ? ਦੇਖੋ, ਜਿਹੜੀ ਗੱਲ ਪੰਜਾਬ ਵੱਲੋਂ ਕੇਸ ਨੂੰ ਸਹੀ ਤਰ੍ਹਾਂ ਪੇਸ਼ ਨਾ ਕਰਨ ਦੀ, ਉਹ ਬਿਲਕੁਲ ਸਹੀ ਹੈ। ਪੰਜਾਬ ਵੱਲੋਂ ਭਾਵੇਂ ਉਹ ਅਕਾਲੀਆਂ ਦੀ ਸਰਕਾਰ ਰਹੀ ਹੈ, ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੈ, ਕਦੀ ਵੀ ਪੰਜਾਬ ਦੇ ਕੇਸ ਨੂੰ ਜਿਹੜਾ ਸਹੀ ਰੂਪ ਦੇ ਵਿੱਚ ਪੇਸ਼ ਨਹੀਂ ਕੀਤਾ। ਜੇ ਕਦੀ ਪੇਸ਼ ਹੋਇਆ, ਇੱਥੇ ਜਿਹੜੇ ਹਾਈ ਕੋਰਟ ਦੇ ਵਿੱਚ 68, 69, 70 ਨੂੰ ਜਿਹੜੀਆਂ ਪੰਜਾਬ ਦੀ ਆਰਗੇਨਾਈਜੇਸ਼ਨ ਐਕਟ ਦੀਆਂ ਧਾਰਾਂ ਚੈਲੰਜ ਹੋਈਆਂ, ਉਹ ਜਿਹੜੇ ਕੀ ਬਦਲ ਦਿੱਤੇ ਗਏ ਰਾਤੋਂ ਰਾਤ। ਜਿਨ੍ਹਾਂ ਨੇ ਸੁਣਵਾਈ ਕਰਨੀ ਸੀ ਸੰਧੇਵਾਲੀਆ ਸਾਹਿਬ, ਉਹਨੂੰ ਬਦਲਤਾ। ਸੁਪਰੀਮ ਕੋਰਟ ਦੇ ਵਿੱਚ ਵੀ ਉਹ ਧੱਕੇ ਨਾਲ ਸੁਪਰੀਮ ਕੋਰਟ ਆਪ ਲੈ ਸਕਦੀ। ਸੁਪਰੀਮ ਕੋਰਟ ਹੋਲ ਇੰਡੀਆ ਦੇ ਵਿੱਚ ਕੋਈ ਵੀ ਮੈਟਰ ਜਿਹੜਾ ਉਹਨੂੰ ਲੱਗੇ ਵੀ ਕੌਂਸਟੀਟਿਊਸ਼ਨ ਸਵਾਲ ਖੜਾ ਕਰਦਾ ਜਾਂ ਸਾਰੇ ਦੇਸ਼ ਦੇ ਹਿੱਤ ਦੇ ਨਾਲ ਹੈਗਾ, ਉਹਨੂੰ ਸੂਹ ਮੋਟੋ ਵੀ ਚੁੱਕ ਸਕਦੀ ਹੈ ਵੀ ਹਾਂ ਬਈ ਆਹ ਸੁਪਰੀਮ ਕੋਰਟ ਲੈ ਸਕਦੀ ਸੀ ਵੀ ਆਹ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਇਹ ਧਾਰਾ ਹੈਗੀਆਂ, ਇਹ ਕੌਂਸਟੀਟਿਊਸ਼ਨ ਦੇ ਸੰਵਿਧਾਨ ਦੀ ਆਤਮਾ ਦੇ ਉਲਟ ਹੈ, ਇਸ ਕਰਕੇ ਇਹ ਕੱਟੀਆਂ ਜਾਣੀਆਂ ਚਾਹੀਦੀਆਂ। ਨਾ ਤਾਂ ਸੁਪਰੀਮ ਕੋਰਟ ਨੇ ਬਣਦੀ ਆਪਣੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਈ, ਨਾ ਪੰਜਾਬ ਦੀ ਕਿਸੇ ਸਰਕਾਰ ਨੇ ਸਹੀ ਰੂਪ ਦੇ ਵਿੱਚ ਰੀਪ੍ਰੈਜ਼ੈਂਟ ਕੀਤਾ। ਜੇ ਕਿਤੇ ਯਤਨ ਵੀ ਕੀਤਾ ਗਿਆ ਤਾਂ ਦੇ ਵਿੱਚ ਐਗਜ਼ੈਕਟਿਵ ਦੀ ਸਿੱਧੀ ਇਨਵੋਲਵਮੈਂਟ, ਜੱਜਾਂ ਨੂੰ ਬਦਲ ਦੇਣਾ, ਰਾਤੋਂ ਰਾਤ ਸੁਣਵਾਈ ਜਿਹੜੀ ਬਦਲਣੀ, ਲੰਮਾ ਸਮਾਂ ਕੇਸ ਪੈਂਡਿੰਗ ਰੱਖਣੇ, ਜਦੋਂ ਆਪਣੇ ਫਿਜ਼ੀਕਲ ਹਾਲਾਤ ਆਉਣ ਉਹਨਾਂ ਮੁਤਾਬਕ ਜਿਹੜੇ ਫੈਸਲੇ ਲੈਣੇ ਜਾਂ ਕੇਸ ਵਾਪਸ ਕਰਾਉਣੇ, ਜਾਂ ਦਰਬਾਰਾ ਸਿੰਘ ਤੋਂ ਕੇਸ ਵਾਪਸ ਕਹਿ ਕੇ ਇੰਦਰਾ ਗਾਂਧੀ ਨੇ ਕਹਿੰਦੇ ਧੌਣ ਤੇ ਗੋਡਾ ਰੱਖ ਕੇ ਉਹ ਤੋਂ ਵਾਪਸ ਕਰਵਾਇਆ ਕੇਸ। ਸੋ ਇਹ ਸਾਰੇ ਜਿਹੜੇ ਇਹਦੇ 'ਚ ਹਮਾਮਤ ਸਾਰੇ ਨੰਗੇ ਹੀ ਆ। ਸੁਪਰੀਮ ਕੋਰਟ ਨੇ ਵੀ ਆਪਣਾ ਬਣਦਾ ਰੋਲ ਜਿਹੜਾ ਇੱਕ ਲਾ ਦੀ ਅਪੈਕਸ, ਜਿਹੜੀ ਇੰਡੀਆ ਦੀ ਅਪੈਕਸ ਕੋਰਟ, ਉਹਨੂੰ ਨਿਭਾਉਣਾ ਚਾਹੀਦਾ ਸੀ, ਉਹਨੇ ਵੀ ਨਹੀਂ ਨਿਭਾਇਆ ਤੇ ਸਹੀ ਰੂਪ ਦੇ ਵਿੱਚ ਰੀਪ੍ਰੈਜ਼ੈਂਟ ਵੀ ਨਹੀਂ ਕੀਤਾ ਗਿਆ ਪੰਜਾਬ ਦਾ ਕੇਸ, ਪ੍ਰੈਜ਼ੈਂਟ ਹੀ ਨਹੀਂ ਕੀਤਾ ਗਿਆ ਕੋਰਟ ਦੇ ਮੂਹਰੇ। ਕੋਰਟ ਦੇ ਮੂਹਰੇ ਇਹ ਤਾਂ ਇਹੀ ਹੈ ਵੀ ਜੋ ਕਾਗਜ਼ ਆ ਗਏ ਉਹਨੇ ਉਹਦੇ ਹਿਸਾਬ ਨਾਲ ਫੈਸਲਾ ਦੇਣਾ। ਉਹ ਗਵਾਹੀ ਆ ਗਈ, ਝੂਠ ਆ ਗਿਆ, ਭਾਵੇਂ ਉਹ ਝੂਠਾ ਸੱਚਾ ਜੋ ਕੋਰਟ ਦੇ ਸਾਹਮਣੇ ਸੱਚ ਕਹਿ ਕੇ ਪੇਸ਼ ਕੀਤਾ ਗਿਆ, ਉਹਨੇ ਉਹਦੇ ਆਧਾਰ ਤੇ ਫੈਸਲਾ ਦੇਣਾ। ਸੋ ਪੰਜਾਬ ਦੀ ਦੋਸ਼ੀ ਆ, ਸਰਕਾਰਾਂ ਦੋਸ਼ੀ ਨੇ ਸਹੀ ਰੂਪ ਦੇ ਵਿੱਚ ਕੇਸ ਨਾ ਰੀਪ੍ਰੈਜ਼ੈਂਟ ਕਰਦੇ। ਹੁਣ ਕੱਲ੍ਹ ਦੀ ਪਰਸੋਂ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਬਹਿਸ ਹੋਈ, ਉਹ 'ਚ ਪਹਿਲੀ ਵਾਰ ਪੰਜਾਬ ਨੇ ਇਹ ਪੱਖ ਰੱਖਿਆ, ਰਾਮਦੇਵ ਸਮਲਾਨੀ ਨੇ, ਕਿ ਜਿਹੜਾ ਪੰਜਾਬ ਕੋਲ ਤਾਂ ਪਾਣੀ ਹੈ ਨਹੀਂ ਜੀ, ਤੁਸੀਂ ਨਹਿਰ ਬਣਾਉਣ ਦੀ ਗੱਲ ਕਰਦੇ ਹੋ, ਬਾਹਾਂ ਦੇ ਵਿੱਚ ਕੀ ਪਾਣੀ ਤਾਂ ਹੈ ਹੀ ਨਹੀਂ, ਤੁਸੀਂ ਪੰਜਾਬ ਦੀ ਪਾਣੀ ਦੀ ਇਵੈਲੂਏਸ਼ਨ ਜਿਹੜੀ ਆ ਦੁਬਾਰੇ ਇੱਕ ਵਾਰੀ ਕਰੋ। ਸੋ ਉਹ ਫੇਰ ਰੌਲਾ ਉੱਥੇ ਹੀ ਆ ਵੀ ਪੰਜਾਬ ਆਪਣਾ ਪੱਖ ਭਾਵੇਂ ਇੱਕ ਨੁਕਤਾ ਤੋਂ ਦੇਖਿਆ ਠੀਕ ਲੱਗਦਾ ਕਿ ਉਹ ਕਹਿੰਦੇ ਪਾਣੀ ਹੈ ਨਹੀਂ ਦੇਣ ਨੂੰ, ਜੋ ਬਾਦਲ ਵੀ ਪਿਛਲੇ ਸਮੇਂ ਕਹੀ ਜਾਂਦਾ, ਕੈਪਟਨ ਵੀ ਕਹੀ ਜਾਂਦਾ, ਬਾਕੀ ਪਾਰਟੀਆਂ ਪੰਜਾਬ ਭਾਜਪਾ ਵੀ ਕਹੀ ਜਾਂਦੀ ਪਾਣੀ ਹੈ ਹੀ ਨਹੀਂ ਦੇਣ ਨੂੰ ਸਾਡੇ ਨੂੰ। ਪਾਣੀ ਦੀ ਵੰਡ ਦਾ ਤਾਂ ਮਸਲਾ ਹੀ ਹੈ ਨਹੀਂਗਾ, ਪਾਣੀ ਦੇ ਹੱਕ ਦਾ ਮਸਲਾ ਪਹਿਲਾਂ ਜਿੰਨਾ ਚਿਰ ਨਹੀਂ ਰੀਪ੍ਰੈਜ਼ੈਂਟ ਕੀਤਾ ਜਾਂਦਾ ਵੀ ਇਹ ਹੱਕ ਹੀ ਨਹੀਂ ਬਣਦਾ। ਵੰਡ ਦਾ ਬਾਅਦ ਚ ਦੇਖਾਂਗੇ, ਪਹਿਲਾਂ ਹੱਕ ਦਾ ਤੈਅ ਕਰੋ ਨਾ ਵੀ ਹੱਕ ਕਿਹਦਾ ਹੈਗਾ। ਪਾਣੀ ਦੀ ਵੰਡ ਦੇ ਮਸਲੇ ਨੂੰ ਜਿਹੜਾ ਰੱਖਿਆ ਜਾ ਰਿਹਾ ਹੈਗਾ, ਜੇ ਵੰਡ ਦੇ ਫੌਜ ਦੀ ਆਰਗੂ ਸ਼ੇਖ, ਜੇ ਆਪਾਂ ਵੰਡ ਦੇ ਮਸਲੇ ਦੀ ਗੱਲ ਕਰੀਏ ਕਿ ਹਰਿਆਣੇ ਕੱਲ੍ਹ ਜਿਵੇਂ ਚਟਾਲੇ ਨੇ ਵੀ ਕਿਹਾ ਵੀ ਸਾਡੀ ਬਟਵਾਰੇ ਦੇ ਵਿੱਚ 60-40 ਦਾ
ਰੇਸ਼ੋ ਨੂੰ ਆਇਆ ਸੀ 60% ਪੰਜਾਬ ਦਾ, 40 ਹਰਿਆਣੇ ਦਾ, ਜਿਵੇਂ ਨੌਕਰੀਆਂ ਚੰਡੀਗੜ੍ਹ ਦੀਆਂ। ਤੇ ਹਰਿਆਣੇ ਦੇ ਵਿੱਚ ਵਗਦੀ ਜਮਨਾ ਦੇ ਉੱਤੇ ਵੀ ਸਾਡਾ 60% ਬਣਦਾ। ਜੇ ਸਤਲੁਜ ਜਮਨਾ ਲਿੰਕ ਨਹਿਰ ਬਣਨ ਦੀ ਗੱਲ ਕੀਤੀ ਹੈ, ਜਮਨਾ ਸਤਲੁਜ ਲਿੰਕ ਨਹਿਰ ਕਿਉਂ ਨਹੀਂ ਬਣ ਸਕਦੀ ਫਿਰ? ਤੇ ਉਹ ਪਾਣੀ ਤਾਂ ਪੰਜਾਬ ਦੇ ਤਿੰਨਾਂ ਦਰਿਆਵਾਂ ਦੇ ਵਿੱਚ, ਜਮਨਾ ਦੇ ਵਿੱਚ ਕਈ ਗੁਣਾ ਵੱਧ ਪਾਣੀ ਜਿਹੜਾ ਵਗਦਾ ਪਿਆ। ਸੋ ਜੇ ਉਸ ਲੈਵਲ ਦੀ ਵੀ ਲੜਾਈ ਕਰਨੀ ਹੈ ਤਾਂ ਜੇ ਉਹਨਾਂ ਦੇ ਪੱਖ ਤੋਂ ਖੜ ਕੇ ਦੇਖੀਏ ਤਾਂ ਇਹ ਗੱਲ ਵੀ ਜਿਹੜੀ ਆ ਹੋ ਸਕਦੀ ਹੈ ਵੀ ਸਾਨੂੰ ਜਮਨਾ ਸਤਲੁਜ ਲਿੰਕ ਨਹਿਰ ਦੇ ਕਿਉਂ ਨਹੀਂ, ਉਹਦੇ ਵਿੱਚ ਪਾਣੀ 'ਚ ਵੀ ਸਾਡਾ 60% ਜਿਹੜਾ ਹਿੱਸਾ ਤੇ ਹੋਣਾ ਚਾਹੀਦਾ ਜਮਨਾ ਦੇ ਪਾਣੀ 'ਚ। ਮੈਂ ਇਹ ਗੱਲ ਆਗੂ ਜਿਹਦੀ ਮੈਂ ਇਸ ਗੱਲ ਦਾ ਹਮਾਇਤੀ ਨਹੀਂ ਹੈਗਾ ਵੀ ਉਹ ਪਾਣੀ ਇੱਧਰ ਲਿਆ ਕੇ ਵਰਤਿਆ ਜਾਵੇ ਜੀ, ਕਿਉਂਕਿ ਉਹ ਜਮਨਾ ਦਾ ਬੇਸਣ ਵੱਖਰਾ ਆ। ਜੇ ਅਸੀਂ ਇੱਕ ਪਾਸੇ ਰਿਪੇਰੀਅਨ ਲਾ ਦੀ ਗੱਲ ਕਰਦੇ ਹਾਂ ਤਾਂ ਜਮਨਾ ਦੇ ਪਾਣੀ ਦੇ ਉੱਤੇ ਇੱਧਰ ਨੂੰ ਆ ਹੀ ਨਹੀਂ ਸਕਦਾ, ਉਹ ਮਹਾਨ ਕੁਦਰਤੀ ਪਰੇ ਨੂੰ ਜਾ ਰਿਹਾ ਉਹਦਾ, ਤੇ ਇਸ ਕਰਕੇ ਉਹ ਬੇਸਣ ਹੀ ਵੱਖਰਾ ਹੈਗਾ। ਪਰ ਜੇ ਇਹ ਲੜਾਈ ਕਰ ਰਹੇ ਆ ਵੀ ਸਤਲੁਜ ਜਮਨਾ ਲਿੰਕ ਲਿਆ, ਤੇ ਜਮਨਾ ਸਤਲੁਜ ਨਹਿਰ ਦਾ ਵੀ ਪੋਲੀਟੀਕਲੀ ਜਿਹੜਾ ਇੱਥੋਂ ਦੇ ਲੋਕਾਂ ਨੂੰ ਮਸਲਾ ਉਠਾਉਣਾ ਚਾਹੀਦਾ। ਇੱਕ ਤਾਂ ਜਾਂਦੇ ਪਾਣੀ ਬਾਰੇ, ਜਿਹੜਾ ਗਿਆ ਪਾਣੀ ਉਹਦੇ ਮੁਆਵਜ਼ੇ ਬਾਰੇ, ਤੇ ਜੇ ਉਸ ਫਰੰਟ ਦੇ ਉੱਤੇ ਲੜਾਈ ਲੜ ਰਹੇ ਆ ਤੇ ਫਿਰ ਜਮਨਾ ਦੇ ਪਾਣੀ ਦੇ 60% ਦੇ ਉੱਤੇ ਵੀ ਪੰਜਾਬ ਦਾ ਹੱਕ ਹੈਗਾ। ਜੇ ਇਹਨਾਂ ਨੇ ਇੰਟਰਨੈਸ਼ਨਲ ਕਾਨੂੰਨ ਮੰਨਣੇ ਹੀ ਨਹੀਂ, ਆਪਣੇ ਕਾਨੂੰਨ ਘਾਲਣੇ ਆ, ਤੇ ਉਸ ਕਾਨੂੰਨ ਦੇ ਮੁਤਾਬਕ ਵੀ ਜਿਹੜੀ ਆ ਉਹ ਲੜਾਈ ਦੇਣੀ ਜਿਹੜੀ ਬਣਦੇ ਹੈਗੇ ਵੀ ਇਹ ਸਾਡਾ ਉਸ ਪਾਣੀ ਦੇ ਉੱਤੇ ਵੀ ਹੱਕ ਹੈਗਾ। ਪਰ ਨਿੱਜੀ ਤੌਰ ਦੇ ਉੱਤੇ ਮੈਂ ਸਮਝਦਾ ਵੀ ਸਾਡਾ ਜਮਨਾ ਤੇ ਕੋਈ ਹੱਕ ਨਹੀਂ, ਨਾ ਉਹਨਾਂ ਦਾ ਇਹਨਾਂ ਪਾਣੀਆਂ ਦੇ ਉੱਤੇ ਕੋਈ ਹੱਕ ਹੈਗਾ ਐਜ਼ ਪਰ ਇੰਟਰਨੈਸ਼ਨਲ ਤੇ ਇੰਡੀਅਨ ਲਾਅ ਜੀ। ਮੰਜਪੁਰ ਸਾਹਿਬ, ਜਿਵੇਂ ਤੁਸੀਂ ਸਾਰੀ ਗੱਲ ਨੂੰ ਐਕਸਪਲੇਨ ਕੀਤਾ ਤੇ ਜਿੰਨੀ ਕੁ ਗੱਲ ਸਮਝ ਆਉਂਦੀ ਹੈ ਉਹ ਇਹ ਹੈ ਕਿ ਇੱਕ ਪਾਸੇ ਪੰਜਾਬ ਹੈਗਾ, ਪੰਜਾਬ ਦੇ ਲੋਕ ਹੈਗੇ ਆ ਜਿਨ੍ਹਾਂ ਦਾ ਪਾਣੀ ਲੁੱਟਿਆ ਜਾ ਰਿਹਾ, ਤੇ ਦੂਜੇ ਪਾਸੇ ਸਰਕਾਰਾਂ ਵੀ ਨੇ, ਜੁਡੀਸ਼ਰੀ ਵੀ ਹੈ, ਉਹ ਆਪਣੇ ਹਿਸਾਬ ਦੇ ਨਾਲ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਤੋੜ ਮਰੋੜ ਰਹੇ ਨੇ ਤੇ ਆਪਣੇ ਹਿਸਾਬ ਦੇ ਨਾਲ ਵਰਤ ਰਹੇ ਨੇ। ਸਾਰਾ ਜਿਹੜਾ ਪਾਰਟ ਹੈ ਉਹ ਅਨਕਨਸਟੀਟਿਊਸ਼ਨਲ ਹੈਗਾ ਤੇ ਗੈਰ ਸੰਵਿਧਾਨਕ ਹੈਗਾ। ਇਹਦੇ ਬਾਵਜੂਦ ਜੇ ਇਹ ਸਥਿਤੀ ਹੈਗੀ ਹੈ, ਅਸੀਂ ਕਾਨੂੰਨੀ ਤੌਰ ਤੇ ਵੀ ਜਿਹੜੀ ਪੈਰਵਾਈ ਹੈਗੀ ਹੈ ਉਹ ਨਹੀਂ ਕੰਪਲੀਟਲੀ ਕਰ ਸਕੇ, ਤਾਂ ਅੱਜ ਜਿੱਥੇ ਪੰਜਾਬ ਖੜਾ, ਮੌਜੂਦਾ ਜਿਹੜੇ ਹਾਲਾਤ ਬਣੇ ਹੋਏ ਨੇ, ਜੋ ਪਿਛਲੇ 2 ਦਿਨਾਂ ਦੇ ਵਿੱਚ ਹਰਿਆਣਾ ਪੰਜਾਬ ਦੇ ਜਿਹੜੇ ਬਾਰਡਰ ਦੇ ਉੱਪਰ ਘਟਨਾਕ੍ਰਮ ਸਾਰਾ ਵਾਪਰਿਆ, ਇਹਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਲੋਕਾਂ ਦੇ ਹਵਾਲੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਆਉਣ ਵਾਲੀ ਸਥਿਤੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ? ਦੇਖੋ, ਜਿਹੜੀ ਕੱਲ ਹੋਇਆ ਤਾਂ ਸਾਰਾ ਡਰਾਮਾ ਹੀ ਸੀ। ਭਾਈਬੰਦੀ ਨਾਲ ਆਏ, ਉਹਨਾਂ ਨੇ ਕਿਹਾ ਸੀ ਇੰਨੇ ਹਜ਼ਾਰ ਦਾ ਇਕੱਠ ਕਰਾਂਗੇ, ਉਹਨਾਂ ਦਾ 2-2.5 ਬੰਦਾ ਆਇਆ, ਉਹ ਕੁਛ ਬੰਦੇ 100 ਦੇ ਕਰੀਬ ਉਹਨਾਂ ਨੇ ਬੰਦਾ ਫੜ ਕੇ ਜੇਲ੍ਹ ਭੇਜਤਾ, ਉਹਨੂੰ ਸ਼ਾਇਦ ਪਟਿਆਲੇ ਸ਼ਿਫਟ ਕਰਤਾ ਜੀ। ਉਹ ਇਹ ਤਾਂ ਇੱਕ ਡਰਾਮਾ ਸਿਆਸੀ ਲੋਕ ਭਾਵੇਂ ਐਨਐਲਓ ਆ। ਹੁਣ ਜੇ ਇੱਥੇ ਪੰਜਾਬ ਦੇ ਵਿੱਚ ਸੱਤਾ ਤਬਦੀਲੀ ਹੁੰਦੀ ਹੈ ਤੇ ਅਕਾਲੀ ਦਲ ਵੀ ਏਦਾਂ ਦੀ ਡਰਾਮੇਬਾਜ਼ੀ ਹੈ ਜਿਹੜੀ ਉਹ ਜ਼ਰੂਰ ਕਰੂਗਾ। ਉਹਨਾਂ ਦੀ ਉਸ ਡਰਾਮੇਬਾਜ਼ੀ ਤੋਂ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ, ਇੱਕ ਗੱਲ। ਦੂਜੀ ਗੱਲ ਇਹ ਹੈ ਵੀ ਪਾਣੀ ਜਿਹੜਾ ਸਾਡੇ ਜੀਵਨ ਦਾ ਆਧਾਰ ਹੈਗਾ, ਪਾਣੀ ਜਿਹੜਾ ਗੱਲਾਂ ਇੱਕ ਚੇਤਾਂ ਨੂੰ ਨਹੀਂ ਲਾਉਣਾ, ਸਾਡੇ ਅਸੀਂ ਜਿਉਂ ਹੀ ਤਾਂ ਸਕਦੇ ਹਾਂ ਜਿਹੜੀਆਂ ਸਭਤਾਂ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਜਿੰਨੇ ਲੋਕ ਵਸਦੇ ਉਹ ਸਭਤਾਂ ਜਿਹੜੀਆਂ ਹੈਗੀਆਂ ਸਾਰੀਆਂ ਦਰਿਆਵਾਂ ਦੇ ਕੰਢੇ ਵਸੀਆਂ। ਸਾਡੇ ਗੁਰੂਆਂ ਨੇ ਜਿੰਨੇ ਸਥਾਨ ਬਣਾਏ ਸਾਰੇ ਦਰਿਆਵਾਂ ਤੇ ਪਾਣੀਆਂ ਸਰੋਵਰਾਂ ਦੇ ਕੰਢੇ ਬਣਾਏ ਆ। ਇਹ ਸਾਡੇ ਤਾਂ ਇਹ ਸਰਵਾਈਵਲ ਦਾ ਇੱਕ ਸਵਾਲ ਹੋ ਗਿਆ। ਸਾਡੀ ਸਿਵਲਾਈਜੇਸ਼ਨ ਰਹਿਣਾ ਕਿ ਨਹੀਂ ਰਹਿਣਾ, ਖਤਮ ਹੋਣਾ, ਇਸ ਗੱਲ ਦਾ ਸਵਾਲ ਹੋ ਗਿਆ। ਜਦੋਂ ਬੰਦੇ ਦੀ ਸਰਵਾਈਵਲ ਦਾ ਸਵਾਲ ਹੋਵੇ ਤੇ ਉਹਨੂੰ ਉਹ ਬੰਦਾ ਆਪਣੀ ਸਰਵਾਈਵਲ ਵਾਸਤੇ ਕੁਛ ਵੀ ਕਰਦਾ ਹੈਗਾ। ਉਹ ਲਈ ਖੂਨ ਵੀ ਡੋਲਣਾ ਪੈਣਾ, ਅੱਗੇ ਵੀ ਪਿਆ ਤੇ ਗਾਂਹ ਵੀ ਪੈ ਸਕਦਾ। ਇਹ ਸਾਨੂੰ ਐਜ਼ ਪਰ ਲਾਜ਼ ਤੇ ਉਹਨਾਂ ਦੇ ਆਪਣੇ ਘੜੇ ਜਾਂ ਕਾਨੂੰਨੀ ਇੰਟਰਨੈਸ਼ਨਲ ਲਾਅ ਮੁਤਾਬਕ ਸਾਨੂੰ ਨਹੀਂ ਹੱਕ ਬਣਦਾ, ਤੇ ਉਹਦਾ ਇੱਕੋ ਹੀ ਹੱਲ ਆ ਫਿਰ ਜਿਹੜੀ ਆ ਖੂਨ ਡੋਲਣਾ ਪੈਣਾ ਸਰਵਾਈਵਲ ਲਈ। ਬੰਦਾ ਆਪਣੇ ਇਹ ਨਿੱਜੀ ਤੌਰ ਦੇ ਉੱਤੇ ਜਿਉਣ ਦੇ ਵਾਸਤੇ ਬਹੁਤ ਕੁਛ ਕਰਦਾ ਹੈਗਾ। ਖੂਨ ਡੋਲਦਾ ਵੀ, ਆਪਣਾ ਵੀ ਡੋਲਣਾ ਪੈਣਾ, ਨਹੀਂ ਤੇ ਆਪ ਮਰੂਗਾ, ਉਹਦੇ ਲਈ ਫਿਰ ਦੂਜੇ ਦਾ ਡੋਲੂਗਾ ਉਹ। ਇੱਕ ਸਭਿਅਤਾ ਹੀ ਜੇ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹਨਾਂ ਦਰਿਆਵਾਂ ਦੇ 5 ਦਰਿਆਵਾਂ ਦੇ ਕੰਢਿਆਂ ਤੇ ਵਸੀ ਹੋਈ, ਤਾਂ ਫਿਰ ਉਹ ਸਭਿਅਤਾ ਦੇ ਵਿੱਚ ਵਸਦੇ ਲੋਕਾਂ ਦਾ ਇਹ ਇੱਕ ਯਾਨੀ ਕਿ ਹੱਕ ਮਿਲ ਜਾਂਦਾ ਉਹਨਾਂ ਨੂੰ ਆਪਣੀ ਸਭਿਅਤਾ ਨੂੰ ਬਚਾਉਣ ਲਈ ਹਰ ਪੱਧਰ ਦੇ ਉੱਤੇ ਲੜਾਈ ਦੇਣ ਦਾ ਜੀ। ਮੰਜਪੁਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ ਕਿ ਸਾਨੂੰ TV 84 ਨੂੰ ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਮਦਦ ਦੀ ਲੋੜ ਹੈਗੀ ਹੈ। ਸਾਨੂੰ ਤੁਹਾਡੀ ਵਿੱਤੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ
ਸਾਨੂੰ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਇੱਕ ਵਾਰ ਮੈਂ ਦੁਬਾਰਾ ਰਿਪੀਟ ਕਰ ਦਿਆਂ, ਸਾਡੀ ਵੈਬਸਾਈਟ ਹੈਗੀ ਹੈ www.tv84.tv। ਸੋ ਅੱਜ ਦਾ ਜਿਹੜਾ ਸ਼ੋਅ ਹੈ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।